ਕੀਤੀ ਜਾਂਦੀ ਤਾਂ ਜਿਹੜੀ ਸਿੱਖ ਨਸਲਕੁਸ਼ੀ ਹੋਈ ਹੈ ਦਿੱਲੀ ਦੇ ਵਿੱਚ ਇਹ ਟਾਲਿਆ ਜਾ ਸਕਦਾ ਸੀ ਇਸਨੂੰ। ਤਾਂ ਉਹਦੇ ਵਿੱਚ ਇਹਨਾਂ ਨੇ ਪੂਰਾ ਦਿੱਤਾ ਕਿੱਦਾਂ ਪੜਾ ਦਰ ਪੜਾ ਉਹ ਘਟਨਾ ਵਾਪਰੀ ਆ ਕਿ ਇਹਨਾਂ ਨੇ ਕਿਹਾ ਕਿ ਹਾਂ ਭਾਈ ਤੁਸੀਂ ਆਰਮੀ ਬੁਲਾ ਲਓ। ਤੇ ਉਸ ਤੋਂ ਬਾਅਦ ਉਹ ਪੁਸ਼ਟੀ ਕਰ ਰਹੇ ਆ ਕੇ ਗੁਜਰਾਲ ਦੇ ਜਿਹੜੇ ਸਪੁੱਤਰ ਆ ਨਰੇਸ਼ ਗੁਜਰਾਲ, ਜਿਹੜੇ ਕਿ ਤੁਹਾਨੂੰ ਪਤਾ ਹੀ ਅਕਾਲੀ ਦਲ ਚ ਆ ਗਏ, ਉਹ ਕਹਿੰਦੇ ਕਿ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀਗਾ ਕਿ ਸੁੱਤੇ ਨੂੰ ਜਾ ਕੇ ਠਾਇਆ ਸੀਗਾ PV ਨਰਸਿਮਹਾ ਰਾਓ ਨੂੰ, ਕਿਉਂਕਿ ਉਹ ਉਸ ਸਮੇਂ ਹੈਗੇ ਸੀਗੇ ਮੇਰੇ ਖਿਆਲ ਦੇ ਨਾਲ ਗ੍ਰਹਿ ਮੰਤਰੀ। ਤਾਂ ਉਹਨਾਂ ਨੂੰ ਇਹਨਾਂ ਨੇ ਠਾਲ ਕੇ ਕਿਹਾ ਸੀਗਾ ਕਿ ਭਾਈ ਤੁਸੀਂ ਇਸ ਤਰ੍ਹਾਂ ਕਰੋ, ਪਰ ਹੁਣ ਕਹਿੰਦੇ ਵੀ ਸਾਡਾ ਕੀ ਚੱਲਣਾ ਸੀਗਾ, ਜੋ ਅਸੀਂ ਤੇ ਇਹੀ ਕਹਿ ਹੀ ਸਕਦੇ ਸੀ। ਖੈਰ ਉਸ ਤੋਂ ਬਾਅਦ ਜੋ ਵਾਪਰਿਆ ਉਹ ਸਭ ਨੂੰ ਪਤਾ। ਤਾਂ ਇਹਦੇ ਤੇ ਹੁਣ ਦੂਸਰੀਆਂ ਜਿਹੜੀਆਂ ਹੈਗੀਆਂ ਵਿਰੋਧੀ ਧਿਰਾਂ ਉਹ ਪੂਰੀਆਂ ਹਮਲਾਵਰ ਹੋ ਗਈਆਂ, ਕਈ ਕਿਸਮ ਦੇ ਸਵਾਲ ਕੀਤੇ ਜਾ ਰਹੇ। ਔਰ ਤੁਹਾਨੂੰ ਪਤਾ ਹੀ ਆ ਕਿ ਇਹ ਕਾਂਗਰਸ ਤੇ ਭਾਰਤ ਦੇ ਮੱਥੇ ਤੇ ਇਹੋ ਜਿਹਾ ਕਲੰਕ ਆ ਕਿ ਜਿਹਦੇ ਤੇ ਕੋਈ ਸਫਾਈ ਜਿਹੜੀ ਆ ਮੁੜ ਕੇ ਲੱਭਿਆਂ ਤੋਂ ਲੱਭਦੀ ਨਹੀਂ ਹੈ। ਤਾਂ ਇਹ ਹੁਣ ਕਾਂਗਰਸੀ ਤੇ ਖਾਮੋਸ਼ ਨਹੀਂ ਚੁੱਪ ਕਰਕੇ ਬੈਠੇ ਆ। ਤਾਂ ਅਕਾਲੀ ਦਲ ਹੋਇਆ ਚਾਹੇ ਭਾਰਤੀ ਜਨਤਾ ਪਾਰਟੀ ਹੋਈ, ਉਹ ਸਾਰੇ ਹੀ ਹਮਲਾਵਰੀ ਰੁਖ ਰੱਖੀ ਬੈਠੇ ਆ। ਪਰ ਮੇਰੇ ਖਿਆਲ ਦੇ ਨਾਲ ਮਨਮੋਹਨ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਆ ਉਹ ਠੀਕ ਆ, ਕੁਛ ਹੱਦ ਤੱਕ ਸੱਚ ਆ, ਸੱਚਾਈ ਆ। ਔਰ ਦੂਜਾ ਜਿਹੜਾ ਇੱਕ ਸੱਚ ਆ ਉਹ ਇਹ ਆ ਕਿ ਇਹ ਸੱਚਾਈ ਅਧੂਰੀ ਆ। ਹਾਲੇ ਵੀ ਮਨਮੋਹਨ ਸਿੰਘ ਹੋਰੀ ਜਿਹੜੇ ਆ ਉਹ ਵੇਖੋ ਸਾਰੀ ਸੁੱਟ ਆ ਜਿਹੜੀ ਉਹ ਨਰਸਿਮਹਾ ਰਾਓ ਤੇ ਸੁੱਟ ਰਹੇ ਆ। ਮਤਲਬ ਕਿ ਜੋ ਗਾਂਧੀ ਪਰਿਵਾਰ ਹੈ, ਖਾਸ ਤੌਰ ਤੇ ਉਸ ਸਮੇਂ ਰਾਜੀਵ ਗਾਂਧੀ ਜਿਹੜਾ ਜਾਂ ਜਿਹੜੀ ਇੰਡੀਆ ਦੀ ਸਟੇਟ ਜਾਂ ਮਸ਼ੀਨਰੀ ਹੈ ਜਿਹੜੀ, ਉਹਨਾਂ ਸਾਰਿਆਂ ਨੂੰ ਬਰੀ ਕਰਦੇ ਨਜ਼ਰ ਆਉਂਦੇ। ਬਰੀ ਤੋਂ ਭਾਵੇਂ ਹੈ ਕਿ ਉਹਨਾਂ ਨੂੰ ਲਾਂਬੇ ਰੱਖ ਲਿਆ ਜਾਂਦਾ। ਤਾਂ ਮਨਮੋਹਨ ਸਿੰਘ ਹੋਰਾਂ ਨੂੰ ਖੁੱਲ੍ਹ ਕੇ ਦੱਸਣਾ ਚਾਹੀਦਾ, ਖੁੱਲ੍ਹ ਕੇ ਕਹਿਣਾ ਚਾਹੀਦਾ ਕਿ ਉਸ ਸਮੇਂ ਕਿਸ ਤਰ੍ਹਾਂ ਇੱਕ ਵਿਉਂਤਬੰਦ ਢੰਗ ਦੇ ਨਾਲ ਸਾਰੀ ਮਸ਼ੀਨਰੀ ਜਿਹੜੀ ਸੀਗੀ ਉਹ ਉਸ ਸਮੇਂ ਉਲਟ ਹੋਈ ਪਈ ਸੀ, ਕਿਹਦੇ ਹੁਕਮਾਂ ਤੇ ਹੋਈ ਸੀ, ਉਹਨਾਂ ਨੂੰ ਦੱਸਣਾ ਚਾਹੀਦਾ। ਤਾਂ ਆਹੀ ਜਿਹੜਾ ਇਤਰਾਜ਼ ਆ ਉਹ ਮੇਰੇ ਖਿਆਲ ਦੇ ਨਾਲ ਨਰਸਿਮਹਾ ਰਾਓ ਦੀ ਫੈਮਿਲੀ ਨੇ ਵੀ ਜਤਾਇਆ ਸੰਖੇਪ ਦੇ ਵਿੱਚ ਜੇ ਆਪਾਂ ਕਹੀਏ। ਤਾਂ ਕਹਿੰਦਾ ਬਾਅਦ ਇਹੋ ਆ ਕਿ ਠੀਕ ਹੈ ਉਹ ਬੋਲੇ ਨੇ, ਸੱਚਾਈ ਹੈ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇਹ ਸਾਰੀਆਂ ਚੀਜ਼ਾਂ ਰੋਕੀਆਂ ਜਾ ਸਕਦੀਆਂ ਸੀਗੀਆਂ। ਪਰ ਇਹ ਵੀ ਇੱਕ ਸੱਚ ਹੈ ਕਿ ਇਹ ਅਧੂਰਾ ਸੱਚ ਹੈ, ਕਿਉਂਕਿ ਉਸ ਸਮੇਂ ਸਟੇਟ ਜਾਂ ਖਾਸ ਤੌਰ ਤੇ ਆਪਾਂ ਕਹਿ ਲਈਏ ਕਿ ਰਾਜੀਵ ਗਾਂਧੀ ਇਹ ਇਸ ਹੱਕ ਦੇ ਵਿੱਚ ਭੁਗਤਦੇ ਨਜ਼ਰ ਆਉਂਦੇ। ਭੁਗਤਦੇ ਕੀ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੁੰਦੀ ਆ ਕਿ ਇਹ ਬੰਦੇ ਖੁਦ ਭੁਗਤੇ ਇਸ ਚੀਜ਼ ਦੇ ਵਿੱਚ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਸੰਸਦ ਮੈਂਬਰਾਂ ਦੀ ਜਿਹੜੀ ਸੰਸਦ ਦੀ ਕੰਟੀਨ ਦੇ ਵਿੱਚ ਜਿਹੜੀ ਰਾਇਤਾ ਹੁਣ ਕਹਿੰਦੇ ਜਾਵੇਗੀ। ਹਾਂਜੀ, ਇਹਨਾਂ ਤੇ ਹੁਣ ਬ੍ਰੇਕ ਲੱਗੇਗੀ। ਜਿਹੜੇ ਉੱਥੇ ਚਰੀ ਜਾਂਦੇ ਸੀਗੇ ਨਾਲੇ ਕੰਮ ਧੰਦਾ ਵੀ ਕਰੀ ਜਾਂਦੇ ਸੀਗੇ, ਚਰਨ ਤੋਂ ਭਾਵ ਇਹ ਆ ਕਿ ਜਦੋਂ ਆਪਾਂ ਕਹਿੰਦੇ ਨੇ ਖੁੱਲੀਆਂ ਚਰਨੀਆਂ, ਮਤਲਬ ਕਿ ਖੁੱਲ੍ਹ ਜਦੋਂ ਹੁੰਦੀ ਹੈ ਤਾਂ ਖੁੱਲੀਆਂ ਚਰੀਆਂ ਜਾਂਦੀਆਂ। ਤਾਂ ਇਹਨਾਂ ਦੀ ਜਿਹੜੀ ਸਬਸਿਡੀ ਸੀਗੀ ਕੈਂਟੀਨ ਦੀ ਉਹ ਹਰ ਸਾਲ ਹਰ ਵਰੇ ਮੇਰੇ ਖਿਆਲ ਦੇ ਨਾਲ ਔਸਤਨ 15 ਕਰੋੜ ਦੀ ਹੈ। ਵੈਸੇ ਜੇ ਆਪਾਂ ਕਹੀਏ ਤਾਂ ਹਰ ਸਾਲ ਲਗਭਗ ਲਾ ਲਓ ਕਿ 17 ਕਰੋੜ ਹੈ। ਵੈਸੇ ਤਾਂ ਉਹ 15 ਕਰੋੜ ਤੋਂ ਕਦੇ ਘਟੇ ਨਹੀਂ ਹੋਣਗੇ। ਤੇ 12 ਤੋਂ 17 ਤੱਕ ਹੁਣ ਤੱਕ ਜੇ ਆਪਾਂ ਲਾਈਏ 12 ਤੋਂ 17 ਦਾ ਜਿਹੜਾ ਫਿਗਰ ਆ ਉਹ ਇੱਕ ਅਖਬਾਰ ਨੇ ਛਾਪਿਆ ਸੀਗਾ ਕਿ 73 ਕਰੋੜ ਰੁਪਈਆ ਸਬਸਿਡੀ ਗਈ ਆ। ਯਾਨੀ ਤੁਸੀਂ ਲਾ ਲਓ ਕਿ 5 ਸਾਲਾਂ ਦੇ ਵਿੱਚ 73 ਕਰੋੜ। ਤਾਂ ਔਸਤਨ ਫਿਰ ਉੱਥੇ ਆ ਗਿਆ, ਯਾਨੀ 15 ਕਰੋੜ ਦੇ ਕਰੀਬ। ਤਾਂ ਇਹ ਹਾਲ ਆ ਕਿਉਂਕਿ ਇਹਦੇ ਵਿੱਚ ਇਹਨਾਂ ਨੂੰ ਬਹੁਤ ਵਧੇਰੇ ਸਬਸਿਡੀ ਦਿੱਤੀ ਜਾਂਦੀ ਹੈ। ਕਮਾਲ ਦੀ ਗੱਲ ਹੈ। ਵੈਸੇ ਚਿਕਨ ਕਰੀ ਜਿੱਦਾਂ ਉਹ 50 ਰੁਪਏ ਪ੍ਰਤੀ ਪਲੇਟ ਮਿਲਦੀ ਹੈ ਇਹਨਾਂ ਨੂੰ। ਚਿਕਨ ਕਟਲੇਟ ਜਿਹੜਾ ਉਹ 41 ਰੁਪਈਏ ਪ੍ਰਤੀ ਪਲੇਟ, ਚਿਕਨ ਤੰਦੂਰੀ 60 ਰੁਪਏ ਪ੍ਰਤੀ ਪਲੇਟ, ਫਿਸ਼ ਕਰੀ 40 ਰੁਪਏ ਪ੍ਰਤੀ ਪਲੇਟ, ਹੈਦਰਾਬਾਦ ਦੀ ਜਿਹੜੀ ਚਿਕਨ ਬਿਰਿਆਨੀ ਆ ਉਹ 65 ਰੁਪਏ ਪ੍ਰਤੀ ਪਲੇਟ, ਮਟਨ ਕਰੀ 45 ਰੁਪਏ। ਤਾਂ ਕਹਿਣ ਦਾ ਮਤਲਬ ਇੱਦਾਂ ਹੀ ਹੈ। ਬ੍ਰੈਂਡ ਐਂਡ ਬਟਰ ਜਿਹੜਾ ਉਹ 6 ਰੁਪਈਏ, ਵੈਜੀਟੇਬਲ ਕਟਲੈਟ ਜਿਹੜਾ ਉਹ 18 ਰੁਪਏ ਦਾ, ਰੋਟੀ ਜਿਹੜੀ ਆ ਉਹ 2 ਰੁਪਏ ਦੀ, ਦਾਲ 5 ਰੁਪਏ ਦੀ। ਦੇਖੋ ਬਾਹਰ ਦਾਲ ਦਾ ਕੀ ਹਾਲ ਆ ਕਿ 100 ਰੁਪਏ ਤੋਂ ਘੱਟ ਤੁਹਾਨੂੰ ਪਲੇਟ ਨਹੀਂ ਮਿਲੂਗੀ। ਪਲੇਨ ਡੋਸਾ ਜਿਹੜਾ 12 ਰੁਪਏ ਦਾ, ਵੈਜ ਥਾਲੀ ਜਿਹੜੀ ਉਹ 35 ਰੁਪਏ ਦੀ। ਚਾਹ ਆਪਾਂ ਜੇ ਆਪਾਂ ਬਾਹਰੋਂ ਪੀਏ ਤੇ ਮੇਰੇ ਖਿਆਲ ਦੇ ਨਾਲ, ਮੈਂ ਤਾਂ ਪੀਂਦਾ ਨਹੀਂ ਹੈ, ਤੇ ਉਹ 10 ਰੁਪਈਆ ਲੈ ਲੈਂਦੇ ਆ ਤੇ ਉੱਥੇ ਚਾਹ ਵੀ ਇਹਨਾਂ ਨੂੰ 5 ਰੁਪਏ। ਉਬਲੇ ਚੌਲ ਜਿਹੜੇ ਆ ਉਹ 7 ਰੁਪਏ ਦੀ ਪਲੇਟ, ਸੂਪ 14 ਰੁਪਏ, ਕੌਫੀ 5 ਰੁਪਏ ਦੀ। ਸੋ ਕਹਿਣ ਦਾ ਮਤਲਬ ਹੈ ਕਿ ਵੇਖੋ ਕਿੰਨੀਆਂ ਸਸਤੀਆਂ ਦਰਾਂ ਨੇ ਖਾਣੇ ਦੀਆਂ।
ਤਾਂ ਉਹ ਸਬਸਿਡੀ ਜਿਹੜੀ ਆ ਬੜੀ ਬਣ ਜਾਂਦੀ ਸੀ। ਤਾਂ ਬਹਰਹਾਲ ਅੱਜ ਇਹਨਾਂ ਨੇ ਇੱਕ ਸਹਿਮਤੀ ਜਤਾਈ ਆ, ਮਤਲਬ ਕਿ ਜੋ ਵਿਰੋਧ ਦੇ ਵਿੱਚ ਬੈਠੇ ਦਲ ਆ ਜਾਂ ਪਾਰਟੀਆਂ, ਉਹਨਾਂ ਨੇ ਵੀ ਸਹਿਮਤੀ ਜਤਾਈ ਹੈ ਕਿ ਖਤਮ ਕਰਨਾ ਚਾਹੀਦਾ। ਤਾਂ ਇਹਨਾਂ ਨੇ ਇੱਕ ਮੇਰੇ ਖਿਆਲ ਦੇ ਨਾਲ ਚੰਗਾ ਫੈਸਲਾ ਕੀਤਾ ਜਿਹਨੂੰ ਆਪਾਂ ਕਹੀਏ, ਕਿਉਂਕਿ ਇਸ ਤਰ੍ਹਾਂ ਦੇ ਖਰਚੇ ਜਿਹੜੇ ਘਟਾਉਣੇ ਚਾਹੀਦੇ ਆ, ਕਿਉਂਕਿ ਇਹਨਾਂ ਕੋਲ ਇੰਨੀ ਕੁ ਸਮਰੱਥਾ ਹੁੰਦੀ ਆ, ਤਾਂ ਇਹਨਾਂ ਨੂੰ ਵੇਖਣਾ ਚਾਹੀਦਾ। ਵੈਸੇ ਇਹ ਤੇ ਚਲੋ ਸਿਰ ਚ ਪੂਣੀ ਵੀ ਨਹੀਂ ਆਪਾਂ ਕਹਿ ਸਕਦੇ ਕਰਤੀ ਕਿ ਜੇ ਆਪਾਂ ਖਰਚੇ ਘਟਾਉਣ ਦੀ ਗੱਲ ਕਰਨੀ ਹੋਵੇ, ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ। ਜਿਹੜੀਆਂ ਜਾ ਸਕਦੀਆਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਉਹ ਕੱਟੀਆਂ ਜਾ ਸਕਦੀਆਂ, ਜਿਸ ਤਰ੍ਹਾਂ ਲਾ ਲਓ ਕਿ ਟੈਲੀਫੋਨ ਦਾ, ਤਾਂ ਇਹਨਾਂ ਨੂੰ ਟੈਲੀਫੋਨਾਂ ਦਾ ਵੀ ਜਿਹੜਾ ਬਿੱਲ ਆ ਉਹ ਵੀ ਬਹੁਤ ਜ਼ਿਆਦਾ ਬੋਝ ਪਾ ਜਾਂਦਾ ਖਜ਼ਾਨੇ 'ਚ। ਤਾਂ ਕਹਿਣ ਦਾ ਭਾਵ ਇਹੋ ਕਿ ਜੇ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਤਾਂ ਹੀ ਬਿਹਤਰ ਵੈਲਫੇਅਰ ਜਿਹੜਾ ਉਹ ਸਮਾਜ ਦਾ ਕੀਤਾ ਜਾ ਸਕਦਾ ਹੈ ਜੀ। ਤੇ ਵੈਸੇ ਮਿੰਟੂ ਜੀ ਫਿਰ ਜਿਹੜਾ ਇਹਨਾਂ ਨੂੰ ਡੇਲੀ ਅਲਾਉੈਂਸ ਇਹ ਉਹ ਹੋਰ ਕੁਝ ਵੀ ਜਿਹੜਾ ਉਹ ਮਿਲਦਾ ਹੋਣਾ, ਉਹਦੇ ਵਿੱਚ ਨਾ ਇਹ ਜਿਹੜਾ ਕਰਕੇ ਲੈ ਲੈਣ ਵੀ ਇੱਧਰੋਂ ਕਟਾਤੀ ਤੇ ਉੱਧਰੋਂ ਜਿਹੜੀ ਉਹ ਮਿਲ ਜਾਣੀ। ਨਹੀਂ, ਉਹ ਤੇ ਵੇਖੋ ਏਦਾਂ ਦੇ ਦਾਅ ਤੇ ਚੱਲਦੇ ਰਹਿੰਦੇ ਆ। ਰੌਲਾ ਆ ਕਿ ਸਿੱਧੀ ਜਿਹੜੀ ਸਬਸਿਡੀ ਆ ਨਾ ਸੰਸਦ ਵਾਲੀ, ਉਹ ਬੰਦ ਹੋ ਜਾਊਗੀ। ਉਹ ਇੱਕ ਵਾਰੀ ਬੰਦ ਹੋ ਜਾਣੀ ਆ, ਉਹ ਤਾਂ ਪੱਤੇ ਪੁੱਤੇ ਇਹਨਾਂ ਨੇ ਵਧਾਉਣੇ ਹੀ ਆ। ਉਹ ਤਾਂ ਭਾਵੇਂ ਉਹ ਚੱਲਦੀ ਵੀ ਰਵੇ ਚਾਹੇ ਬੰਦ ਵੀ ਰਹਿ ਜਾਵੇ, ਉਹ ਤਾਂ ਇਹਨਾਂ ਨੇ ਕਰੀ ਜਾਣਾ, ਨਾਲ ਦੀ ਨਾਲ ਉਹ ਮੀਟਰ ਤਾਂ ਘੁੰਮੀ ਜਾਣਾ। ਜੀ ਜੀ, ਬਸ ਇਹ ਆ ਵੀ ਲੋਕਾਂ ਦੇ ਵਿੱਚ ਸਾਖ ਜਿਹੜੀ ਆਪਣੀ ਚੰਗੀ ਬਣਾਉਣ ਦੇ ਲਈ ਇਹ ਕਹਿਣਗੇ ਹਾਂ ਜੀ ਜੀ ਅਸੀਂ ਘੱਟਤਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਦੇ ਮੰਤਰੀਆਂ ਨੂੰ ਘੇਰਨਗੀਆਂ ਹੁਣ ਸਿੱਖ ਜਥੇਬੰਦੀਆਂ। ਹਾਂਜੀ, ਇਹਨਾਂ ਨੇ ਐਲਾਨ ਕੀਤਾ ਵਾ। ਇਹ ਮੇਰੇ ਖਿਆਲ ਦੇ ਨਾਲ ਜਥੇਬੰਦੀਆਂ ਦਾ ਸਮੂਹ ਕਹਿ ਸਕਦੇ ਹਾਂ ਆਪਾਂ ਕਿ ਅੱਛੀਆਂ ਖਾਸੀਆਂ ਜਥੇਬੰਦੀਆਂ ਨੇ, 30-35 ਜਥੇਬੰਦੀਆਂ ਜਿਨ੍ਹਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਹੈ ਜਿਹੜੇ ਉਹ ਹੁਣ ਘੇਰਾਂਗੇ। ਤਾਂ ਇਹ ਜਿਹੜੀਆਂ ਜਥੇਬੰਦੀਆਂ ਇਹ ਸ਼ੁਰੂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਇਰਾਦਾ ਬਣਾ ਕੇ ਚੱਲੀਆਂ ਕਿ ਸੁਖਜਿੰਦਰ ਸਿੰਘ ਰੰਧਾਵਾ ਤੋਂ ਬੋਣੀ ਕਰਨੀ ਆ। ਜੇ ਬੋਣੀ ਸੋਹਣੀ ਹੋ ਗਈ ਫਿਰ ਤੁਹਾਨੂੰ ਪਤਾ ਅੱਗੇ ਕੰਮ ਸੌਖਾ ਹੋ ਜਾਂਦਾ। ਤਾਂ ਇਹਨਾਂ ਨੇ ਐਲਾਨ ਕੀਤਾ ਵਾ ਕਿ 8 ਦਸੰਬਰ ਨੂੰ ਸਭ ਤੋਂ ਪਹਿਲਾਂ ਯਾਨੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ ਧਰਨਾ ਲਾਇਆ ਜਾਊ। ਦੂਸਰਾ ਧਰਨਾ 15 ਦਸੰਬਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਤੀਸਰਾ 22 ਦਸੰਬਰ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਲਾਇਆ ਜਾਊਗਾ। ਤਾਂ ਇਹ ਐਲਾਨ ਕੀਤਾ 35 ਸਿੱਖ ਜਥੇਬੰਦੀਆਂ ਜਿਨ੍ਹਾਂ ਨੂੰ ਨਾਂ ਦਿੱਤਾ ਗਿਆ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ। ਤਾਂ ਇਹ ਹੁਣ ਇੱਕ ਖਬਰ ਫਲੈਸ਼ ਹੋਈ ਹੈ, ਤਫਸੀਲ ਨਹੀਂ ਹੈਗੀ, ਪਰ ਮੇਰੇ ਖਿਆਲ ਦੇ ਨਾਲ ਚਲੋ ਠੀਕ ਆ ਕਿ ਇਸ ਤਰ੍ਹਾਂ ਜੇ ਪਹਿਲ ਕਦਮੀ ਕੀਤੀ ਜਾਂਦੀ ਆ ਤਾਂ ਬਿਹਤਰ। ਇੱਕ ਤੇ ਆ ਕਿ ਸੰਘਰਸ਼ ਹੈ ਜਿਹੜਾ ਉਹ ਕਦੇ ਨਿਰਜੀਵ ਨਹੀਂ ਹੋਣਾ ਚਾਹੀਦਾ, ਸਜੀਵ ਰਹਿਣਾ ਚਾਹੀਦਾ ਇਸ ਮੁੱਦੇ ਨੂੰ, ਕਿਉਂਕਿ ਆਪਾਂ ਦੇਖਦੇ ਹਾਂ ਨਸਲਕੁਸ਼ੀ ਦਾ ਵੀ ਜਿਹੜਾ ਦਿੱਲੀ ਕਤਲੇਆਮ ਦਾ ਵੀ ਮਸਲਾ ਜਿਹੜਾ ਉਹ ਇਹੀ ਹੈ ਕਿ ਸਿੱਖ ਕੌਮ ਘੱਟੋ ਘੱਟ ਉਹਨੂੰ ਵਿਸਾਰਦੀ ਨਹੀਂ ਹੈ। ਠੀਕ ਹੈ, ਇਨਸਾਫ ਨਹੀਂ ਮਿਲਦਾ, ਉਸ ਪੀੜ ਨੂੰ ਹੰਡਾਇਆ ਵੀ ਆ, ਬਹੁਤ ਘੱਟ ਇਨਸਾਫ ਮਿਲਿਆ ਮਾਮਲੇ 'ਚ, ਪਰ ਫਿਰ ਵੀ ਬਾਵਜੂਦ ਇਸ ਦੇ ਉਹ ਕੋਈ ਵੀ ਜੇ ਭੁੱਲਣ ਦੀ ਨਸੀਹਤ ਦਿੰਦਾ ਤਾਂ ਸਿੱਖ ਕੌਮ ਸਿਰ ਫੇਰ ਦਿੰਦੀ ਕਿ ਨਹੀਂ ਅਸੀਂ ਨਹੀਂ ਭੁੱਲਾਂਗੇ ਜੋ ਸਾਡੇ ਨਾਲ ਹੋਈ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਇੱਕ ਅੱਛੀ ਨਿਸ਼ਾਨੀ ਹੁੰਦੀ ਆ। ਤਾਂ ਇਹ ਵੀ ਇੱਕ ਅੱਛੀ ਨਿਸ਼ਾਨੀ ਆ। ਹੁਣ ਦੇਖੋ ਜੋ ਹੋਇਆ ਇਸ ਮਾਮਲੇ ਦੇ ਵਿੱਚ, ਪਹਿਲੀ ਗੱਲ ਤੇ ਕਿ ਜੋ ਘਟਨਾਵਾਂ ਵਾਪਰੀਆਂ ਉਹ ਮਾੜੀਆਂ ਸਨ, ਮੰਨੀਆਂ ਸਨ, ਤੇ ਜੋ ਰਾਜਨੀਤੀ ਨੇ ਕੀਤਾ ਉਹ ਅਤ ਮੰਦਭਾਗਾ ਸੀਗਾ। ਜਿਸ ਤਰੀਕੇ ਨਾਲ ਅਕਾਲੀ ਭਾਜਪਾ ਸਰਕਾਰ ਨੇ ਇਹਨਾਂ ਨੂੰ ਅਣਗੌਲਿਆਂ ਕਰ ਛੱਡਿਆ, ਮਤਲਬ ਕਿ ਸੀਰੀਅਸਲੀ ਲਿਆ ਹੀ ਨਹੀਂ ਹੈ ਕਿ ਇਹ ਮੁੱਦਾ ਕਿੰਨਾ ਭਾਵਨਾਤਮਕ ਤੌਰ ਤੇ ਨੁਕਸਾਨ ਕਰਨ ਵਾਲਾ ਸਿਆਸੀ ਤੌਰ ਤੇ, ਉਹਨਾਂ ਨੂੰ ਹੀ ਉਹ ਸਮਝ ਹੀ ਨਹੀਂ ਸਕੇ ਸ਼ਾਇਦ ਇਸ ਚੀਜ਼ ਨੂੰ। ਤਾਂ ਦੂਸਰੇ ਪਾਸੇ ਕਾਂਗਰਸ ਨੇ ਕੀ ਕੀਤਾ ਕਿ ਕਾਂਗਰਸ ਨੇ ਇੱਕ ਤਰ੍ਹਾਂ ਨਾਲ ਉਸ ਜਜ਼ਬਾਤ ਦਾ, ਉਸ ਭਾਵਨਾ ਦਾ ਬਹੁਤ ਬੁਰੀ ਤਰ੍ਹਾਂ ਫਾਇਦਾ ਚੁੱਕਿਆ, ਜਿਸ ਭਾਵਨਾ ਜਿਸ ਜਜ਼ਬਾਤ ਦੇ ਵੇਗ ਦੇ ਵਿੱਚ ਵਗ ਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਮੈਂਡੇਟ ਇਹਨਾਂ ਨੇ ਹਾਸਲ ਕੀਤਾ ਮੁੜ ਕੇ ਲੋਕਾਂ ਤੋਂ। ਤਾਂ ਉਹ ਹੁਣ ਮੰਤਰੀ ਸੰਤਰੀ ਆ ਜਿਹੜੇ ਰੌਲਾ ਰੌਲਾ ਪਾ ਕੇ ਜਿੱਦਾਂ ਹੁਣ ਚੁੱਪ ਕਰਕੇ ਬੈਠੇ ਆ, ਜਿਵੇਂ ਅਕਾਲੀ ਭਾਜਪਾ ਸਰਕਾਰ ਘਿਰਦੀ ਸੀ, ਜਿਵੇਂ ਲੋਕ ਉਹਨਾਂ ਦੇ ਖਿਲਾਫ ਕਾਫੀਆ ਕੱਸਦੇ ਸੀਗੇ, ਤਾਂ ਇਹਨਾਂ ਨੂੰ ਵੀ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਸੂਈ ਦੇ ਨੱਕੇ 'ਚ ਲੰਘਾਉਣਾ ਚਾਹੀਦਾ ਕਿ ਭਾਈ ਤੁਹਾਡੀ ਸਰਕਾਰ, ਤੁਸੀਂ ਵਾਅਦਾ ਕੀਤਾ ਸੀਗਾ ਔਰ ਸਾਰੀਆਂ ਚੀਜ਼ਾਂ ਭੁੱਲ ਕੇ ਕਿ ਕਾਂਗਰਸ ਨੇ ਕੀ ਕੀਤਾ ਅਤੀਤ ਦੇ ਵਿੱਚ। ਸਿੱਖਾਂ ਨੇ ਵੀ ਬਹੁਤ ਵੱਡੀ ਗਿਣਤੀ 'ਚ ਵੋਟਾਂ ਪਾਈਆਂ ਸਨ ਤਾਂ ਕਿ ਇਹ ਹੋਵੇ ਕਿ ਇੱਥੇ ਇਨਸਾਫ ਮਿਲ ਜਾਵੇ, ਕਿਉਂਕਿ ਜੇ ਅਕਾਲੀ ਭਾਜਪਾ ਸਰਕਾਰ ਰਿਪੀਟ ਹੁੰਦੀ ਫਿਰ ਤੇ ਉਮੀਦ ਹੀ ਹੈ ਨਹੀਂ ਸੀਗੀ। ਤਾਂ ਉਹ ਇੱਕ ਉਮੀਦ ਜਿਹੜੀ ਸੀਗੀ ਲੋਕਾਂ ਦੀ ਕਿ ਹਾਂ ਭਾਈ ਇਹ ਆਉਣਗੇ ਕਾਂਗਰਸੀ
ਤੇ ਇਨਸਾਫ ਮਿਲੂਗਾ, ਉਹ ਉਮੀਦ ਟੁੱਟੀ ਆ। ਤਾਂ ਉਹਦੀ ਸਜ਼ਾ ਫਿਰ ਘੱਟੋ ਘੱਟ ਇਹਨਾਂ ਨੂੰ ਇਹ ਤੇ ਮਿਲਣੀ ਚਾਹੀਦੀ ਹੈ। ਪ੍ਰੋਟੈਸਟ ਤੇ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਆ। ਬਾਅਦ ਦੇ ਵਿੱਚ ਵੋਟਾਂ ਵੰਨੀ ਜੋ ਹੋਣਾ ਉਹ ਤਾਂ ਹਿਸਾਬ ਕਿਤਾਬ ਅੱਗੇ ਜਾ ਕੇ ਲੋਕ ਕਰਨਗੇ, ਪਰ ਘੱਟੋ ਘੱਟ ਇਸ ਮੁੱਦੇ ਤੇ ਇਹਨਾਂ ਤੋਂ ਸਵਾਲ ਜ਼ਰੂਰ ਪੁੱਛੇ ਜਾਣੇ ਚਾਹੀਦੇ ਆ। ਕਿਉਂਕਿ ਆ ਜਿਹੜਾ ਰੰਧਾਵਾ ਹੋਇਆ, ਬਾਜਵਾ ਹੋਇਆ, ਚੰਨੀ ਹੋਇਆ, ਸਿੱਧੂ ਹੋਇਆ, ਇਹ ਉਹ ਚਿਹਰੇ ਆ ਕਾਂਗਰਸ ਦੇ ਜਿਨ੍ਹਾਂ ਨੇ ਬੇਅਦਬੀ ਦੇ ਮਾਮਲੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਹੋਈਆਂ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ, ਮੈਂ ਸਮਝਦਾ ਕਿ ਉਹਨਾਂ ਨੂੰ ਵੀ ਘੇਰਿਆ ਜਾਣਾ ਚਾਹੀਦਾ, ਘੇਰਨ ਤੋਂ ਭਾਵੇਂ ਜਵਾਬ ਉਹਨਾਂ ਤੋਂ ਵੀ ਮੰਗਣਾ ਚਾਹੀਦਾ। ਕਿਉਂਕਿ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਇਮੋਸ਼ਨਲੀ ਇਹ ਪੱਤਾ ਖੇਡ ਕੇ ਫਾਇਦਾ ਖੱਟਿਆ ਤਾਂ ਕੈਪਟਨ ਅਮਰਿੰਦਰ ਸਿੰਘ ਆ। ਉਹ ਮੁੱਖ ਮੰਤਰੀ ਤਾਂ ਬਣਿਆ ਹੀ ਬਣਿਆ, ਕਈ ਕੇਸਾਂ ਦੇ ਵਿੱਚੋਂ ਵੀ ਨਿਕਲ ਗਿਆ, ਤੁਹਾਨੂੰ ਪਤਾ ਹੀ ਹੈ। ਬਿਲਕੁਲ ਬਿਲਕੁਲ ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਰਾਣਾ ਫੇਰ ਆ ਸਕਦਾ ਹੈ ਕੈਬਨਿਟ ਦੇ ਵਿੱਚ। ਦੇਖੋ ਚਰਚਾ ਚੱਲਦਾ ਪਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਗਿਆ ਸੀਗਾ, ਤੁਹਾਨੂੰ ਪਤਾ ਹੀ ਆ। ਤਾਂ ਉਸ ਤੋਂ ਬਾਅਦ ਫਿਰ ਉਹਦੀ ਵਾਪਸੀ ਨਹੀਂ ਹੋਈ। ਇਸ ਕਰਕੇ ਵਾਪਸੀ ਨਹੀਂ ਸੀ ਹੋਈ ਕਿਉਂਕਿ ਉਹਦਾ ਮੰਤਰਾਲਾ ਬਦਲਿਆ ਗਿਆ, ਉਹਨੇ ਜ਼ੋਰ ਲਾਇਆ, ਉਹ ਜ਼ੋਰ ਚੱਲਿਆ ਨਹੀਂ। ਉਸ ਤੋਂ ਬਾਅਦ ਰਾਜਨੀਤੀ ਇੱਕ ਐਸੀ ਸ਼ੈ ਆ ਜਿਹਦੇ ਵਿੱਚ ਪਲ ਦਰ ਪਲ ਰਿਸ਼ਤੇਦਾਰੀਆਂ ਬਦਲ ਜਾਂਦੀਆਂ। ਮਤਲਬ ਕਿ ਜਿਹੜੇ ਸਿੱਧੂ ਦੇ ਨਾਲ ਖਲੋਣ ਵਾਲੇ ਲੋਕ ਸੀ ਉਹਨਾਂ ਨੇ ਵੇਖਿਆ ਕਿ ਨਹੀਂ, ਇਹ ਮੌਕਾ ਐਸਾ ਕਿ ਕੈਪਟਨ ਦਾ ਜਿਹੜਾ ਢੇਰ ਆ, ਕੈਪਟਨ ਦਾ ਜਿਹੜਾ ਪਾਲਾ ਉਹ ਭਾਰੀ ਆ, ਤਾਂ ਲੋਕ ਉਧਰ ਤੁੱਲ ਗਏ ਜਿਹੜੇ ਲੋਕ ਕਹਿੰਦੇ ਸੀਗੇ। ਤਾਂ ਉਸ ਤੋਂ ਬਾਅਦ ਸਿੱਧੂ ਸਾਈਡ ਹੋ ਗਿਆ। ਹੁਣ ਅੱਜ ਦੀ ਤਾਰੀਖ ਦੇ ਵਿੱਚ ਦੱਸਦੇ ਆ ਕਿ ਇਸ ਵੇਲੇ ਮਸ਼ਕਾਂ ਚੱਲ ਰਹੀਆਂ ਨੇ ਅੰਦਰ ਖਾਤੇ ਕਿ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਤੇ ਵਿਸਤਾਰ ਜਿਹੜਾ ਕੈਬਨਿਟ ਦਾ ਉਹ ਜਲਦੀ ਹੋ ਸਕਦਾ ਹੈ। ਤਾਂ ਹੋਰ ਵੀ ਕੁਛ ਦੌੜ ਦੇ ਵਿੱਚ ਹੈਗੇ ਆ ਚਿਹਰੇ, ਜਿੱਦਾਂ ਸਪੀਕਰ ਸਾਹਿਬ ਆ ਰਾਣਾ KP, ਉਹ ਵੀ ਕਹਿੰਦੇ ਆ ਕਿ ਦੌੜ ਦੇ ਵਿੱਚ ਸ਼ਾਮਲ ਆ। ਕੁਲਜੀਤ ਨਾਗਰਾ ਵੀ ਦੌੜ ਦੇ ਵਿੱਚ ਆ। ਤੇ ਦੱਸਦੇ ਆ ਕਿ ਕੁਛ ਲੋਕਾਂ ਨੇ ਇਹ ਸੋਚਿਆ ਸੀਗਾ ਕਿ ਕੈਪਟਨ ਤੇ ਸਿੱਧੂ ਦੀ ਸ਼ਾਇਦ ਸੁਲ੍ਹਾ ਹੋ ਜਾਊਗੀ, ਪਰ ਜਦੋਂ ਦੂਰੀਆਂ ਵੱਧ ਗਈਆਂ ਫਿਰ ਲੋਕਾਂ ਨੇ ਆਪ ਵੇਖਣਾ ਸ਼ੁਰੂ ਕਰ ਦਿੱਤਾ ਕਿ ਹੁਣ ਸਾਡਾ ਵੀ ਚਾਂਸ ਬਣਦਾ। ਤਾਂ ਇਹ ਚਰਚੇ ਆ, ਹਾਲਾਂਕਿ ਇਹ ਅਖਬਾਰੀ ਚਰਚੇ ਆ ਕਿ ਬਹੁਤ ਜਲਦੀ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾ ਸਕਦਾ। ਤਾਂ ਉਹਦੇ ਵਿੱਚ ਕਿਹਦੇ ਤੇ ਗੁਣਾ ਪਊਗਾ ਕਹਿਣਾ ਔਖਾ, ਪਰ ਤੁਹਾਨੂੰ ਪਤਾ ਹੀ ਹੈ ਕਿ ਰਾਣਾ ਕਾਰੋਬਾਰੀ ਤਗੜਾ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਦੀ ਖਾਸ ਨਜ਼ਦੀਕੀ ਹੈ, ਖਾਸ ਨੇੜਤਾ ਮਿੱਤਰਤਾ ਕਹਿ ਲਓ। ਤਾਂ ਰਾਣਾ ਗੁਰਜੀਤ ਦਾ ਵੀ ਪਲੜਾ ਭਾਰੀ ਹੈ। ਤਾਂ ਕੁਲਜੀਤ ਨਾਗਰਾ ਜਿਹੜਾ ਉਹ ਵੀ ਕਾਫੀ ਦਮਦਾਰ ਹੈ ਬੰਦਾ, ਜੇ ਆਪਾਂ ਕਹੀਏ ਕਿ ਆਲਾ ਕਮਾਂਡ ਦੀ ਨਿਗਾਹ ਦੇ ਵਿੱਚ ਹੈ ਜਾਂ ਉਹਦਾ ਜਿਸ ਤਰ੍ਹਾਂ ਦਾ ਆਧਾਰ ਆ। ਤਾਂ ਦੇਖਦੇ ਆ ਤਾਂ ਇਨ ਦੀ ਐਂਡ ਕਿਹਦਾ ਲੱਗਦਾ, ਪਰ ਭੱਜ ਦੌੜ ਜਿਹੜੀ ਆ ਉਹ ਸ਼ੁਰੂ ਹੋਈ ਪਈ ਆ। ਚਰਚੇ ਜਿਹੜੇ ਆ ਉਹ ਕਈ ਨਾਮਾਂ ਦੇ ਚੱਲਣ ਡਏ ਆ। ਜੀ ਜੀ ਜੀ। ਵੈਸੇ ਮਿੰਟੂ ਜੀ, ਜਦੋਂ ਸਿੱਧੂ ਨੂੰ ਉਹ ਮੰਤਰੀ ਬਣਾਇਆ ਸੀਗਾ ਤਾਂ ਲੋਕੀ ਕਹਿੰਦੇ ਸੀ ਵੀ ਲੈ ਵੀ ਇਹਨੇ ਕਰ ਦੇਣੀ ਹੈ ਸਫਾਈ, ਸਾਰਾ ਕੁਝ ਕਰ ਦੇਣਾ ਠੀਕ। ਪਰ ਇੱਥੇ ਇਹ ਚੀਜ਼ ਜਿਹੜੀ ਸਪਸ਼ਟ ਹੁੰਦੀ ਹੈ, ਜੇ ਸਰਕਾਰ ਚਾਹੇ ਤਾਂ ਹੀ ਜਿਹੜਾ ਕੁਛ ਠੀਕ ਹੋ ਸਕਦਾ ਆ, ਤੇ ਜਾਂ ਫਿਰ ਸਿੱਧੂ ਦਾ ਅਕਸ ਵੈਸੇ ਹੀ ਕਿਹਾ ਜਾ ਰਿਹਾ ਵੀ ਇੱਡਾ ਆ, ਤੇ ਜਾਂ ਫਿਰ ਉਹ ਵੀ ਉਹਨਾਂ ਦੇ ਨਾਲ ਮਿਲ ਕੇ ਚੱਲਦਾ। ਸੋ ਬੜਾ ਕੁਛ ਇਹਦੇ ਵਿੱਚ ਜਿਹੜਾ ਧੁੰਦਲਾ ਜਿਹਾ ਜਿਹੜਾ ਹੈਗਾ ਆ, ਇਹਦਾ ਮਤਲਬ ਵੀ ਇਕੱਲਾ ਬੰਦਾ ਆ ਉੱਥੇ ਕੁਛ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਉਹਨਾਂ ਨੂੰ ਪੂਰੀ ਸਪੋਰਟ ਜਿਹੜੀ ਸਰਕਾਰ ਦੀ ਨਹੀਂ ਮਿਲਦੀ ਹੋਵੇ। ਜੀ ਜੀ, ਨਹੀਂ ਬਿਲਕੁਲ ਇਹ ਨਹੀਂ ਚੱਲਣ ਦਿੰਦੇ। ਤਾਂ ਰਾਜਨੀਤੀ ਦਾ ਇੱਥੋਂ ਦੀ ਦਾ ਬਹੁਤ ਵੱਡਾ ਪ੍ਰਭਾਵ ਆ ਕਿ ਆਮ ਬੰਦਾ ਸਹੀ ਹੈ ਜਿਹੜਾ ਉਹ ਸਹੀ ਨੂੰ ਕਹਿ ਲਓ ਕਿ ਰਹਿਣ ਹੀ ਨਹੀਂ ਦਿੱਤਾ ਜਾਂਦਾ। ਜੇ ਕੋਈ ਸਹੀ ਬਣ ਕੇ ਰਹਿਣਾ ਚਾਹੁੰਦਾ ਉਹਨੂੰ ਧੱਕੇ ਦੇ ਨਾਲ ਕਹਿ ਦਿੱਤਾ ਜਾਂਦਾ ਕਿ ਜੇ ਲੰਮਾ ਚੱਲਣਾ ਤਾਂ ਗਲਤ ਹੋ ਕੇ ਚੱਲਣਾ ਪੈਣਾ, ਤੇ ਜੇ ਸਹੀ ਹੋ ਕੇ ਚੱਲੇਗਾ ਤਾਂ ਬਹੁਤ ਕੁਛ ਕੀਤਾ ਜਾਂਦਾ। ਪਰ ਦੇਖੋ ਨਵਜੋਤ ਸਿੰਘ ਸਿੱਧੂ ਕੋਲ ਮੇਰੇ ਖਿਆਲ ਨਾਲ ਮੌਕਾ ਤੇ ਸੀਗਾ, ਪਰ ਜਿਵੇਂ ਇਹਨਾਂ ਨੇ ਚਲਾਕੀ ਕੀਤੀ ਉਹ ਚਲਾਕੀ ਨੂੰ ਸਮਝ ਗਿਆ। ਮਤਲਬ ਕਿ ਜੋ ਮੰਤਰਾਲਾ ਸੀ ਉਹਦੇ ਕੋਲ, ਊਰਜਾ ਮੰਤਰਾਲਾ ਜਿਹੜਾ ਬਿਜਲੀ ਵਾਲਾ ਮੰਤਰਾਲਾ, ਉਹਦੇ ਵਿੱਚ ਸ਼ਕਤੀਆਂ ਜਿਹੜੀਆਂ ਮੰਤਰੀ ਦੀਆਂ ਬੜੀਆਂ ਸੀਮਤ ਹੁੰਦੀਆਂ ਨੇ। ਤਾਂ ਉਹ ਇਸ ਚੀਜ਼ ਨੂੰ ਭਾਂਪ ਗਿਆ ਸੀਗਾ ਕਿ ਇਹ ਅਸਲ ਦੇ ਵਿੱਚ ਡਬਲ ਗੇਮ ਖੇਡਦੇ ਪਏ ਆ। ਇੱਕ ਤੇ ਇਹ ਆ ਕਿ ਮੇਰੇ ਨਾਲ ਸਿੰਪਤੀ ਨਾਲ ਜੁੜੇ ਲੋਕਾਂ ਦੀ ਕਿ ਉਹਨੂੰ ਕੈਬਨਿਟ ਦੇ ਵਿੱਚ ਵੀ ਰੱਖ ਲਈਏ, ਜੇ ਭੁਆ ਕੇ ਕੱਢ ਦਾਂਗੇ ਤਾਂ ਫਿਰ ਉਹਦੇ ਨਾਲ ਸਿੰਪਤੀ ਹੋਰ ਜੁੜੇਗੀ, ਜਿਹੜੀ ਕਿ ਬਾਅਦ ਦੇ ਵਿੱਚ ਜੁੜ ਵੀ ਗਈ। ਔਰ ਦੂਜੀ ਚੀਜ਼ ਆ ਕਿ ਇੱਕ ਐਸਾ ਮਹਿਕਮਾ ਦੇ ਦਿਓ ਜਿਹਦਾ ਬੋਝ ਵੀ ਵੱਡਾ ਹੋਵੇ ਪਰ ਜਿਹਦੇ ਵਿੱਚ ਅਧਿਕਾਰ ਖੇਤਰ ਆ ਜਿਹੜਾ ਬੜਾ ਸੀਮਤ ਜਿਹਾ ਹੋਵੇ। ਜੀ ਜੀ। ਤੇ ਲਓ ਉਹਨਾਂ ਦੀ ਆਪਣੀ ਅਗਲੀ ਗੱਲ ਕਰਦੇ, ਕਹਿੰਦੇ ਆਪਣੀ ਹੀ ਸਰਕਾਰ ਵਿਰੁੱਧ ਹੁਣ ਪਾਵਰਕਾਮ ਦੇ ਜਿਹੜੇ ਕਰਮਚਾਰੀ ਧਰਨੇ ਤੇ ਆ। ਇਹ ਪਾਵਰਕਾਮ ਵਾਲੇ ਪਾਵਰ ਇਸ ਕਰਕੇ ਵਰਤ ਰਹੇ ਆ ਕਿਉਂਕਿ ਇਹਨਾਂ ਨੂੰ ਵਿਚਾਰਿਆਂ ਨੂੰ ਰੋਜੀ ਰੋਟੀ ਵਾਸਤੇ ਤਨਖਾਹ ਜਿਹੜੀ ਆ ਉਹ ਜ਼ਰੂਰੀ ਹੁੰਦੀ ਹੈ ਤੇ ਤਨਖਾਹ ਮਿਲ ਨਹੀਂ ਰਹੀ। ਉਹਦਾ ਕਾਰਨ ਕੀ ਆ? ਕਾਰਨ ਇਹ ਆ ਕਿ ਬਹੁਤ ਵੱਡੀ ਇੱਕ ਰਕਮ
ਅਮਾਊਂਟ ਕਹਿ ਸਕਦੇ ਹਾਂ ਆਪਾਂ ਕਿ 5100 ਕਰੋੜ ਰੁਪਏ ਦੀ ਦੇਣਦਾਰੀ ਹੈ ਪੰਜਾਬ ਸਰਕਾਰ ਦੇ ਸਿਰ ਤੇ, 5100 ਕਰੋੜ ਦੀ। ਤੇ ਦੱਸਦੇ ਆ ਕਿ ਪਹਿਲੀ ਦਫਾ ਇਸ ਤਰ੍ਹਾਂ ਹੋਇਆ ਕਿ ਇਹਨਾਂ ਨੂੰ ਤਨਖਾਹ ਹੀ ਨਹੀਂ ਮਿਲ ਰਹੀ ਸਮੇਂ ਸਿਰ। ਤਾਂ ਉਹਦੇ ਵਿੱਚ ਕੀ ਆ ਕਿ 5100 ਕਰੋੜ ਰੁਪਏ ਤਾਂ ਸਬਸਿਡੀ ਦਾ, ਤੇ ਜੋ ਦੱਸ ਰਹੇ ਨੇ ਇਹਨਾਂ ਦੇ ਆਗੂ ਪਾਵਰਕਾਮ ਵਾਲਿਆਂ ਦੇ ਜਿਹੜੇ ਕਾਮਿਆਂ ਦੇ, ਉਹ ਕਹਿੰਦੇ ਕਿ 2100 ਕਰੋੜ ਇਸ ਤੋਂ ਜੁਦਾ ਹੈ ਜਿਹੜਾ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਨੇ, ਜੋ ਬੱਤੀ ਬਾਲੀ ਹੁੰਦੀ ਹੈ, ਜੋ ਬਿਜਲੀ ਬਾਲੀ ਹੈ, ਉਹਦਾ ਜਿਹੜਾ ਲੈਣਾ ਵਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਡੀ ਵੱਡੀ ਰਕਮ ਆ। ਹੁਣ ਇਹ ਕੀ ਕਰਦੇ ਆ ਪਾਵਰਕਾਮ ਵਾਲੇ, ਮਾੜਾ ਮੋਟਾ ਜਿਵੇਂ ਆਪਦਾ ਚਲਾਉਂਦੇ ਆ, ਗੁਜ਼ਰ ਬਸਰ ਕਰਦੇ ਆ, ਤਾਂ ਇਹ ਸਾਰਾ ਬੋਝ ਜਿਹੜਾ ਉਪਭੋਗਤਾ ਤੇ ਪਾਉਂਦੇ ਆ। ਮਤਲਬ ਕਿ ਜਿਹੜਾ ਆਮ ਬਿਜਲੀ, ਕਿਉਂਕਿ ਹਰੇਕ ਬੰਦੇ ਦੀ ਜ਼ਰੂਰਤ ਆ, ਤਾਂ ਉਹਦੇ ਤੇ ਬੋਝ ਪਾ ਕੇ ਟਾਈਮ ਪਾਸ ਕਰ ਰਿਹਾ, ਜਦ ਕਿ ਸਰਕਾਰ ਦੀ ਇੱਕ ਬਹੁਤ ਵੱਡੀ ਦੇਣਦਾਰੀ ਜਿਹੜੀ ਆ ਉਹ ਉਸੇ ਤਰ੍ਹਾਂ ਹੀ ਖੜੀ ਹੈ। ਤਾਂ ਕਹਿੰਦੇ ਆ ਕਿ ਨਵੰਬਰ ਦਾ ਨਾ ਤੇ ਵੇਤਨ ਮਿਲਿਆ, ਭਾਵ ਤਨਖਾਹ ਮਿਲੀ ਹੈ, ਤੇ ਨਾ ਪੈਨਸ਼ਨ ਮਿਲੀ ਆ, ਦੋਵੇਂ ਚੀਜ਼ਾਂ ਨਹੀਂ ਮਿਲੀਆਂ। ਤੇ ਵੇਖ ਲਓ ਕਿ ਨਵੰਬਰ ਖਤਮ ਹੋ ਗਿਆ, ਦਸੰਬਰ ਦਾ ਵੀ ਪਹਿਲਾ ਹਫ਼ਤਾ ਜਿਹੜਾ ਉਹ ਲਗਭਗ ਖਤਮ ਹੋਣ ਵਾਲਾ। ਤਾਂ ਆਹ ਹਾਲ ਆ। ਹਾਲਾਂਕਿ ਇਹ ਕਹਿ ਰਹੇ ਆ ਕਿ ਦੇਖੋ ਜੀ, ਸਾਨੂੰ 200 ਕਰੋੜ ਰੁਪਇਆ ਲੱਭਿਆ ਇੱਥੋਂ ਕਿਤੇ ਖਜ਼ਾਨੇ ਦੀ ਗੁੱਟ-ਗੁੱਟ 'ਚ, 200 ਕਰੋੜ ਰੁਪਇਆ ਲੈ ਕੇ ਕਰੀ ਟਾਈਮ ਚਲਾਓ। ਪਰ ਜਿੱਥੇ ਮਨਾਂ ਦੇ ਘਾਟੇ ਹੋਣ ਉੱਥੇ 2-4 ਪਲਾਂ ਨਾਲ ਕੀ ਹੁੰਦਾ। ਸੋ ਉਹ ਮਨਾਂ ਦੇ ਘਾਟੇ ਏਦਾਂ ਪੂਰੇ ਨਹੀਂ ਹੁੰਦੇ, ਇਹ ਬਹੁਤ ਵੱਡਾ ਘਾਟਾ। ਤਾਂ ਹੁਣ ਇਸ ਟਾਈਮ ਇਹਨਾਂ ਦਾ ਇਹ ਮਾਮਲਾ ਕਿ GST ਦਾ ਜਿਹੜਾ ਪੈਸਾ ਉਹ ਲਾਉਣਗੇ ਕਿੱਥੇ। ਪਹਿਲੀ ਗੱਲ ਤੇ ਆਊਗਾ ਕਦੋਂ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਲਾਉਣਗੇ ਕਿੱਥੇ, ਕਿਉਂਕਿ ਦੇਣਦਾਰੀਆਂ ਤੇ ਹਰੇਕ ਥਾਂ ਤੇ ਖਲੋਤੀਆਂ ਨੇ। ਸੋ ਹੁਣ ਅੱਜ ਇਹਨਾਂ ਨੇ ਇਹ ਮੁੱਦਾ ਜਿਹੜਾ ਮੇਰੇ ਖਿਆਲ ਦੇ ਨਾਲ ਲੋਕ ਸਭਾ ਦੇ ਵਿੱਚ ਵੀ ਚੁੱਕਿਆ ਕਿ GST ਦਾ ਸਾਡਾ ਬਕਾਇਆ ਦਿੱਤਾ ਜਾਵੇ, ਪਰ ਉਸ ਬਕਾਏ ਨਾਲ ਕੀ ਕਰਨਗੇ, ਸਮਝ ਤੋਂ ਪਰੇ ਦੀ ਗੱਲ ਆ। ਤਾਂ ਇਹ ਪਾਵਰਕਾਮ ਦਾ ਜਿਹੜਾ ਇਸ ਵੇਲੇ ਬਹੁਤ ਵੱਡਾ ਕਿ ਕਰਜ਼ਾ ਜਿਹੜਾ ਪੰਜਾਬ ਸਰਕਾਰ ਦੇ ਸਿਰ ਤੇ, ਮੈਨੂੰ ਨਹੀਂ ਲੱਗਦਾ ਛੇਤੀ ਲਊਗਾ। ਤਾਂ ਇਹਦਾ ਮਤਲਬ ਕੀ ਆ ਕਿ ਜਿਹੜੇ ਲੋਕ ਨੇ, ਜਿਹੜੇ ਬਿਜਲੀ ਬਾਲ ਰਹੇ ਨੇ, ਖਪਤਕਾਰ ਨੇ, ਉਹਨਾਂ ਤੇ ਬੋਝ ਜਿਹੜਾ ਨਿਰੰਤਰ ਪੈਂਦਾ ਜਾਊਗਾ, ਹੋਰ ਪੈਂਦਾ ਜਾਊਗਾ। ਜੀ 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 ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਇੱਕ ਅਖਬਾਰ ਨੇ ਹੁਣ ਦਾਅਵਾ ਕੀਤਾ ਹੈ ਵੀ ਸੁਪਰੀਮ ਕੋਰਟ ਦੇ ਵਿੱਚੋਂ ਬਾਦਲਾਂ ਨੂੰ ਨੋਟਿਸ ਹੋਇਆ ਹੈ। ਬਿਲਕੁਲ ਦੱਸਦੇ ਆ ਕਿ ਨੋਟਿਸ ਹੋਇਆ ਵਾ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੋਵਾਂ ਨੂੰ। ਤੇ ਦਰਅਸਲ ਇਹ ਗੱਲ ਜਿਹੜੀ ਹੈ 2016 ਦੀ ਆ, ਕਿਉਂਕਿ ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਦੇ ਵਿੱਚ ਉਸ ਸਮੇਂ ਇੱਕ ਫੈਸਲਾ ਦਿੱਤਾ ਸੀਗਾ। ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਹਲਚਲ ਵੀ ਹੋਈ ਸੀਗੀ। ਤਾਂ ਉਸ ਸਮੇਂ ਇੱਥੇ ਕਿਉਂਕਿ ਸਰਕਾਰ ਜਿਹੜੀ ਆ ਉਹ ਬਾਦਲਾਂ ਦੀ ਸੀਗੀ, ਤਾਂ ਇਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਹ ਆਖ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਤਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਚੱਲਦੇ ਦੱਸਦੇ ਆ ਕਿ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਸੀਗੀ ਕਿ ਇਹਨਾਂ ਨੇ ਅਵਗਿਆ ਕੀਤੀ ਆ, ਜਿਸ ਦੇ ਚੱਲਦਿਆਂ ਸੁਪਰੀਮ ਕੋਰਟ ਵੱਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਜਵਾਬ ਮੰਗਿਆ ਗਿਆ। ਜੇਕਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸੁਪਰੀਮ ਕੋਰਟ ਦੇ ਨੋਟਿਸ ਦਾ ਜਵਾਬ ਨਹੀਂ ਦਿੰਦੇ ਤਾਂ ਦੱਸਦੇ ਆ ਕਾਨੂੰਨੀ ਮਾਹਰ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਵਾਸਤੇ ਵੀ ਫਿਰ ਸੱਦਿਆ ਜਾ ਸਕਦਾ। ਤਾਂ ਇਹ ਇੱਕ ਵੱਡੀ ਖਬਰ ਆ। ਹੁਣ ਦੇਖੋ, ਵੈਸੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਅਵਗਿਆ ਵਾਲਾ ਮਸਲਾ, ਇਹ ਕੋਈ ਅਵਗਿਆ ਵਾਲਾ ਮਸਲਾ ਮੈਨੂੰ ਨਹੀਂ ਲੱਗਦਾ ਵੈਸੇ, ਜੇ ਆਪਾਂ ਦੇਖੀਏ, ਕਿਉਂਕਿ ਸਾਡੇ ਕੋਲ ਪਾਣੀ ਵਾਫਰ ਹੈ ਹੀ ਨਹੀਂ, ਅਸੀਂ ਕਿੱਥੋਂ ਦਈਏ। ਤੇ ਕੀ ਅਸੀਂ ਮੰਨ ਲਓ ਜੋ ਤੁਹਾਡਾ ਹੈ ਕੁਦਰਤੀ ਸਰੋਤ, ਤੁਹਾਡੇ ਕੋਲ ਆ ਕੁਦਰਤੀ ਸਾਧਨ ਹੈ, ਵਸੀਲਾ ਤੁਹਾਡੀ ਸਟੇਟ ਦਾ, ਤੁਹਾਡਾ ਐਸਟ ਹੈ, ਜੇ ਅਸੀਂ ਕਹਿੰਦੇ ਹਾਂ ਕਿ ਨਹੀਂ ਅਸੀਂ ਭਾਈ ਦੇ ਸਕਦੇ, ਤਾਂ ਇਹਦੇ 'ਚ ਕੀ ਆ? ਅਦਾਲਤੀ ਹੁਕਮ ਠੀਕ ਆ, ਆਪਦੀ ਥਾਂ ਤੇ ਆਏ ਆ। ਜੋ ਪੰਜਾਬ ਦੇ ਨਾਲ ਹੋਇਆ ਉਹ ਵੀ ਇੱਕ ਇਤਿਹਾਸ ਦਾ ਪਾਰਟ ਹੈ, ਉਹ ਸੱਚ ਦਾ ਵੀ ਪਾਰਟ ਹੈ। ਪਰ ਗੱਲ ਇਹ ਆ ਕਿ ਜਦੋਂ ਸਾਡੇ ਕੋਲ ਪਾਣੀ ਹੈ ਨਹੀਂ, ਇਹ ਸੱਚ ਕਹਿਣ ਤੇ ਅਵਗਿਆ ਕਾਹਦੀ ਆ? ਤੇ ਕੈਪਟਨ ਅਮਰਿੰਦਰ ਸਿੰਘ ਤੇ ਹਰੇਕ ਚੌਥੇ ਦਿਨ ਫਿਰ ਇਹ ਗੱਲ ਕਹੀ ਜਾਂਦਾ, ਜਾਂ ਇਹਨਾਂ ਨੂੰ ਵੀ ਸੰਮਣ ਕਰ ਦੇਣ। ਤੇ ਜੇ ਇਸ ਤਰ੍ਹਾਂ ਦਾ ਹੀ ਸੰਮਣ ਕਰਨਾ ਤੇ ਮੇਰੇ ਖਿਆਲ ਦੇ ਨਾਲ ਸਾਰੇ ਪੰਜਾਬ ਨੂੰ ਹੀ ਸੰਮਣ ਕਰ ਦੇਣਾ, ਕਿਉਂਕਿ ਅਸੀਂ ਸਾਰੇ ਪੰਜਾਬ ਵਾਲੇ ਕਹਿੰਦੇ ਆ ਕਿ ਸਾਡੇ ਕੋਲ ਪਾਣੀ ਵਾਫਰ ਨਹੀਂ ਹੈਗਾ, ਅਸੀਂ ਤੇ ਆਪ ਆਪਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾ ਰਹੇ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਚਾਇਤੀ ਚੋਣਾਂ ਦੀ ਰੰਜਿਸ਼ ਕਰਕੇ ਵਿਆਹ ਦੇ ਵਿੱਚ ਹੋਏ ਜਿਹੜੇ 2 ਕਤਲ। ਹਾਂਜੀ, ਜਿਹੜੇ ਉਹ ਕੱਲ ਕਤਲ ਹੋਏ ਆ, ਅਸਲ ਦੇ ਵਿੱਚ ਉਹਦੀ ਵਜ੍ਹਾ, ਵੈਸੇ ਤੇ ਬਹਿਸ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਗਾਇਕਾਂ ਦੇ ਗਾਣਿਆਂ ਨੂੰ ਲੈ ਕੇ ਕਿ ਇਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ।
ਦੂਸਰੇ ਪਾਸੇ ਜਿਹੜੇ ਉਹਨਾਂ ਦੇ ਸਮਰਥਕ ਆ ਉਹ ਕਹਿੰਦੇ ਕਿ ਲਓ ਗਾਣਿਆਂ ਨਾਲ ਥੋੜੀ ਕਤਲ ਹੁੰਦੇ ਆ, ਤਾਂ ਉਹ ਅਲੱਗ-ਅਲੱਗ ਤਰਕ ਨੇ, ਉਹ ਉੱਥੇ ਚੱਲੀ ਜਾਂਦੇ ਆ। ਤਾਂ ਦੂਸਰੇ ਪਾਸੇ ਹੁਣ ਗੱਲ ਨਿਕਲ ਕੇ ਆਈ ਹੈ ਕਿ ਅਸਲ ਵਜ੍ਹਾ ਇਹ ਸੀਗੀ ਕਿ ਇਹ ਪੰਚਾਇਤੀ ਇਲੈਕਸ਼ਨਾਂ ਦੀ ਰੰਜਿਸ਼ ਸੀਗੀ। ਮਤਲਬ ਕਿ ਦੋਨੇ ਰਵਾਇਤੀ ਧਿਰਾਂ ਨਾਲ ਜੁੜੇ ਪਰਿਵਾਰ ਸੀਗੇ, ਇੱਕ ਅਕਾਲੀਆਂ ਨਾਲ ਜੁੜਿਆ ਸੀਗਾ ਜਿਨ੍ਹਾਂ ਨੇ ਮਾਰੇ ਆ, ਮਤਲਬ ਕਿ ਉਸ ਧੜੇ ਦਾ ਸਬੰਧ ਹੈ ਜਿਹੜਾ ਤਾਲੁਕ ਸੀਗਾ ਉਹ ਅਕਾਲੀਆਂ ਨਾਲ ਸੀ, ਜਿਹੜੇ ਮਰਨ ਵਾਲੇ ਆ ਇਹ ਕਾਂਗਰਸੀ ਸਨ। ਤਾਂ ਇਹਨਾਂ ਦੋਨਾਂ ਪਰਿਵਾਰਾਂ ਦੀ ਆਪਸ ਦੇ ਵਿੱਚ ਖਹਿੰਦੀ ਸੀਗੀ, ਤਾਂ ਇਸੇ ਕਰਕੇ ਹੀ ਇਹ ਕਤਲ ਹੋਇਆ। ਵਿਆਹਾਂ ਦੇ ਵਿੱਚ ਕਤਲ ਹੋਣਾ ਇਹ ਵੈਸੇ ਆਪਾਂ ਦੇਖਦੇ ਹੀ ਆਏ ਹਾਂ, ਪਰ ਹੁਣ ਤੁਸੀਂ ਇੱਕ ਚੀਜ਼ ਹੋਰ ਨੋਟ ਕਰਿਓ ਕਿ ਇਹਨਾਂ ਦਿਨਾਂ ਦੇ ਵਿੱਚ ਆ ਜਿਹੜੇ ਹੁਣ ਵਿਆਹਾਂ ਦੇ ਸੀਜ਼ਨ ਚੱਲਦਾ ਪਿਆ, ਇਹਨਾਂ ਦਿਨਾਂ ਦੇ ਵਿੱਚ ਆ ਸਿਆਸੀ ਜਿਹੜੀ ਸਮਾਜੀ ਰੰਜਿਸ਼ ਆ ਉਹ ਵੀ ਵਿਆਹਾਂ 'ਚ ਨਿਕਲਣ ਲੱਗ ਪਈ ਆ। ਤਾਂ ਇਹਦਾ ਮਤਲਬ ਇਹ ਆ ਕਿ ਹੁਣ ਇਹ ਵੇਖਣਾ ਪਿਆ ਕਰੂਗਾ ਜੇ ਕਿਸੇ ਮੇਰੇ ਵਰਗੇ ਮਾਤੜ ਬੰਦੇ ਨੇ ਵਿਆਹ ਤੇ ਜਾਣਾ ਕਿ ਉਹਨਾਂ ਦੀ ਗੈਸਟ ਲਿਸਟ ਦੇ ਵਿੱਚ ਕੌਣ ਕੌਣ ਆ, ਤੇ ਜਿਨ੍ਹਾਂ ਦੀ ਲਾਗ ਡਾਟ ਆ ਕੀ ਉਹਨਾਂ ਦੇ ਕੋਲ ਲਾਇਸੈਂਸੀ ਅਸਲੇ ਹੈਗੇ ਆ। ਹੁਣ ਦੇਖੋ ਸਾਡੇ ਇੱਥੇ ਬਣਾਇਆ ਇਹਨਾਂ ਨੇ ਕਾਨੂੰਨ ਨਵਾਂ ਬਣਾਇਆ ਕਿ ਇੱਕ ਲਾਇਸੈਂਸ ਤੇ ਇੱਕੋ ਹੀ ਵੈਪਨ ਹੋਊਗਾ, ਤੇ ਹੁਣ ਸਾਰੇ ਮੰਗ ਕਰੀ ਜਾਂਦੇ ਨਹੀਂ ਜੀ 3-3 ਠੀਕ ਆ। ਇੱਕ ਪਾਸੇ ਅਸੀਂ ਕਲਾਕਾਰਾਂ ਨੂੰ ਤੇ ਕਹਿੰਦੇ ਆ ਕਿ ਤੁਸੀਂ ਹਥਿਆਰਾਂ ਨੂੰ ਪ੍ਰਮੋਟ ਨਾ ਕਰੋ, ਤੇ ਮੁੱਖ ਮੰਤਰੀ ਸਾਡਾ ਕਹੀ ਜਾਂਦਾ ਕਿ ਨਹੀਂ 3-3 ਵੀ ਚੱਲਣ ਦਿਓ, ਕੋਈ ਚੱਕਰ ਨਹੀਂ ਹੈਗਾ। ਸੋ ਸਮਝ ਤੋਂ ਪਰੇ ਦੀ ਗੱਲ ਆ। ਤੇ ਗਨ ਕਲਚਰ ਜਿਹੜਾ ਖਾਸ ਤੌਰ ਤੇ ਵਿਆਹਾਂ ਦੇ ਵਿੱਚ ਜਾਣ ਵਾਲਾ ਇਹ ਬਣਿਆ ਪਿਆ ਕਲਚਰ, ਇਹ ਬੰਦ ਹੋਣਾ ਚਾਹੀਦਾ। ਇਹਦੇ ਪਿੱਛੇ ਕੋਈ ਵੀ ਕਾਰਨ ਹੈ ਜੋ ਮਰਜ਼ੀ ਆ, ਪਰ ਕਾਨੂੰਨ ਨੂੰ ਵਿਵਸਥਾ ਨੂੰ ਸਹੀ ਢੰਗ ਨਾਲ ਲਾਗੂ ਕਰਕੇ ਇਸ ਚੀਜ਼ ਨੂੰ ਰੋਕਿਆ ਜਾ ਸਕਦਾ। ਤਾਂ ਇਹ ਜਿਹੜੇ ਸਿਆਸੀ ਹੈਗੇ ਆ ਰੰਜਿਸ਼ ਵਾਲੇ ਕਤਲ, ਉਹਨਾਂ ਦੀ ਵੀ ਜੇ ਤੁਸੀਂ ਫਹਿਰਿਸਤ ਵੇਖੋ ਕਿ ਲੰਮੀ ਹੋ ਰਹੀ ਆ, ਕਿਉਂਕਿ ਪਿਛਲੇ ਦਿਨੀ ਅਬੋਹਰ ਦੇ ਵਿੱਚ ਵੀ ਦੋਹਰਾ ਹੀ ਕਤਲकांड ਹੋਇਆ ਸੀਗਾ, ਉਹਦੇ ਵਿੱਚ ਵੀ 2 ਬੰਦੇ ਮਾਰ ਦਿੱਤੇ ਗਏ ਸੀ, ਉਹ ਵੀ ਮਾਮਲਾ ਇਸੇ ਤਰ੍ਹਾਂ ਦੀ ਸਿਆਸੀ ਰੰਜਿਸ਼ ਦਾ ਸੀ। ਔਰ ਪਹਿਲੀ ਗੱਲ ਇਹ ਵੇਖੋ ਸਾਡੀ ਬਦਕਿਸਮਤੀ ਪੰਜਾਬੀਆਂ ਦੀ ਕਿ ਅੱਗੇ ਪੰਚਾਇਤਾਂ ਦੇ ਵਿੱਚ ਜਿਹੜੇ ਤਰੇੜੇ ਰਿਸ਼ਤੇ ਹੁੰਦੇ ਸੀਗੇ ਉਹ ਆ ਕੇ ਜੁੜਦੇ ਸੀਗੇ, ਤੇ ਅੱਜ ਕੱਲ ਪੰਚਾਇਤਾਂ ਦੇ ਵਿੱਚ ਜੁੜੇ ਰਿਸ਼ਤੇ ਜਿਹੜੇ ਉਹ ਟੁੱਟਦੇ ਪਏ ਆ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਸਰਕਾਰੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਦਾ ਵੀਡੀਓ ਹੋ ਗਿਆ ਵਾਇਰਲ, ਤੇ ਹੁਣ ਅਫਸਰਾਂ ਨੂੰ ਪੈ ਗਈਆਂ ਭਾਜੜਾਂ। ਦੇਖੋ ਇਹ ਨਾ ਵੀਡੀਓ ਵਾਇਰਲ ਹੋਈ ਆ, ਉਹਦੇ ਵਿੱਚ ਤਾਂ ਜਿਹੜੀਆਂ ਉਹ ਇਸ ਪ੍ਰਿੰਸੀਪਲ ਦਾ ਜਲੂਸ ਕੱਢ ਰਹੀਆਂ, ਬਹੁਤ ਕੁੱਟਮਾਰ ਵੀ ਰਹੀਆਂ ਤੇ ਗਲਤ ਬੋਲਿਆ ਵੀ ਜਾ ਰਿਹਾ। ਅਸਲ ਦੇ ਵਿੱਚ ਇਹਨਾਂ ਕੋਈ ਝਗੜਾ ਹੋਇਆ ਸੀਗਾ, ਤੇ ਉਸ ਝਗੜੇ ਦੇ ਵਿੱਚ ਦੱਸਦੇ ਆ ਕਿ ਇਸ ਪ੍ਰਿੰਸੀਪਲ ਨੇ ਕੋਈ ਧੱਕਾ ਮੁੱਕੀ ਕੀਤਾ ਸੀ ਕਿਸੇ ਔਰਤ ਦੇ ਨਾਲ। ਕੁਛ ਰਿਪੋਰਟਾਂ ਇਹ ਕਹਿੰਦੀਆਂ ਕਿ ਉਕਤ ਔਰਤ ਜਿਹੜੀ ਸੀਗੀ ਉਹ ਪ੍ਰੈਗਨੈਂਟ ਵੀ ਸੀਗੀ। ਤਾਂ ਉਸ ਤੋਂ ਬਾਅਦ ਫਿਰ ਗੁੱਸਾ ਫੈਲਿਆ, ਉਸ ਤੋਂ ਬਾਅਦ ਫਿਰ ਲੋਕਾਂ ਨੇ ਕਾਨੂੰਨ ਜਿਹੜਾ ਉਹ ਆਪਦੇ ਹੱਥ 'ਚ ਲੈ ਲਿਆ ਤੇ ਬਹੁਤ ਬੁਰੀ ਤਰ੍ਹਾਂ ਇਸ ਪ੍ਰਿੰਸੀਪਲ ਬੀਬੀ ਨੂੰ ਕੁੱਟਿਆ ਮਾਰਿਆ। ਉਸ ਤੋਂ ਬਾਅਦ ਇਹ ਹੁਣ ਮਾਮਲਾ ਜਿਹੜਾ ਚਲੇ ਗਿਆ ਪੁਲਿਸ ਦੇ ਕੋਲ। ਹੁਣ ਅਧਿਕਾਰੀਆਂ ਨੂੰ ਵੀ ਭਾਜੜ ਪਈ ਵੀ, ਕਿਉਂਕਿ ਵੀਡੀਓ ਜ਼ਾਰਾ ਜੀ ਗੱਲ ਹੈ ਕਿ ਥੋੜੀ ਪੁਰਾਣੀ ਹੋਏਗੀ। ਜਿਵੇਂ ਵੀਡੀਓ ਵਾਇਰਲ ਹੋਈ ਹੁਣ ਸਾਰੇ ਜਿਹੜੇ ਆ ਉਹ ਭੱਜੇ ਫਿਰਦੇ ਆ, ਕਿਉਂਕਿ ਪਹਿਲਾਂ ਤੇ ਇਹਨਾਂ ਨੇ ਕਿਸੇ ਨੇ ਨੋਟਿਸ ਹੀ ਨਹੀਂ ਲਿਆ। ਮਾਮਲਾ ਜਦੋਂ ਹੁਣ ਮੀਡੀਆ 'ਚ ਆ ਗਿਆ ਤੇ ਅਫਸਰ ਜਿਹੜੇ ਆ ਉਹ ਲੀਪਾ ਪੋਚੀ ਦੇ ਵਿੱਚ ਲੱਗੇ ਪਏ ਆ। ਹੁਣ ਦੇਖੋ ਚਲੋ ਇਹ ਮਾਮਲਾ ਅੱਗੇ ਪੁਲਿਸ ਤੱਕ ਜਾਊਗਾ, ਹੋ ਸਕਦਾ ਮਹਿਲਾ ਕਮਿਸ਼ਨ ਤੱਕ ਵੀ ਚਲਿਆ ਜਾਵੇ, ਜਾਣਾ ਚਾਹੀਦਾ, ਕਿਉਂਕਿ ਜੇ ਪ੍ਰਿੰਸੀਪਲ ਨੇ ਕੁਛ ਗਲਤ ਕੀਤਾ ਸੀਗਾ ਤਾਂ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ। ਅੱਜ ਕੱਲ੍ਹ ਤੇ ਟੀਚਰਾਂ ਦੀ ਜਿਹੜੀ ਸ਼ਿਕਾਇਤ ਹੈ ਉਹਨਾਂ ਨੂੰ ਬਹੁਤ ਜਲਦੀ ਨੁਕਸਾਨ ਕਰਾ ਦਿੰਦੀ ਆ, ਬਹੁਤ ਜਲਦੀ ਲੈ ਕੇ ਬਹਿ ਜਾਂਦੀ ਆ। ਤਾਂ ਤੁਸੀਂ ਕਿਤੇ ਵੀ ਤੁਹਾਡੇ ਕੋਲ ਸਾਧਨ ਹੈ, ਅੱਜ ਕੱਲ੍ਹ ਸਮਾਰਟਫੋਨ ਆ, ਬੱਚਿਆਂ ਨੂੰ ਸਾਰੀ ਜਾਣਕਾਰੀ ਆ, ਕਿਤੋਂ ਵੀ ਤੁਸੀਂ ਈਮੇਲ ਐਡਰੈਸ ਲੈ ਲਓ, ਉੱਥੇ ਤੁਸੀਂ ਆਪਦੀ ਸ਼ਿਕਾਇਤ ਕਰ ਸਕਦੇ ਹੋ। ਜੇ ਤੁਹਾਨੂੰ ਨਹੀਂ ਇਨਸਾਫ ਮਿਲਦਾ, ਹੋਰ ਵੀ ਤੁਹਾਡੇ ਕੋਲ ਆਪਸ਼ਨ ਹੁੰਦੇ ਆ, ਬਦਲ ਹੁੰਦੇ ਜਿਹੜੇ ਇਸਤੇਮਾਲ ਕੀਤੇ ਜਾ ਸਕਦੇ ਸੀ। ਪਰ ਮਾਫ ਕਰਨਾ, ਪੰਜਾਬ ਅੱਗੇ ਤਾਂ ਕਰਦਾ ਥੋੜਾ ਦੂਸਰਿਆਂ ਨੂੰ ਟਿਚਣਾ ਕਿ ਜੀ ਮੌਬ ਲਿੰਚਿੰਗ ਹੁੰਦੀ ਹੈ ਫਲਾਣੀ ਥਾਂ ਤੇ, ਹਜ਼ੂਮ ਜਿਹੜਾ ਉਹ ਕਾਨੂੰਨ ਆਪਣੇ ਹੱਥ 'ਚ ਲੈ ਲੈਂਦਾ। ਤੇ ਤੁਸੀਂ ਦੇਖ ਲਓ ਮੋਗਾ, ਉਸ ਤੋਂ ਬਾਅਦ ਗਿੱਦੜਬਾਹਾ, ਅੰਮ੍ਰਿਤਸਰ, ਆਹ ਕਿੰਨੀਆਂ ਘਟਨਾਵਾਂ ਨੇ ਜਿੱਥੇ ਇਹ ਵੀ ਤੇ ਲਿੰਚਿੰਗ ਹੀ ਹੈ ਨਾ, ਇਹਨੂੰ ਤੁਸੀਂ ਕੀ ਕਹੋਗੇ। ਤਾਂ ਇਹ ਜੋ ਭੀੜ ਇਸ ਤਰ੍ਹਾਂ ਜਨੂਨੀ ਬਣ ਜਾਂਦੀ, ਆਪ ਹੀ ਜੱਜ ਬਣ ਜਾਂਦੀ ਆ, ਇਹਦੀ ਨਿੰਦਿਆ ਹੋਣੀ ਚਾਹੀਦੀ ਆ। ਕਿਉਂਕਿ ਜੇ ਇਸ ਤਰ੍ਹਾਂ ਹਰੇਕ ਬੰਦਾ ਕਰੂਗਾ, ਬਹੁਤ ਬੰਦੇ ਜਿਹੜੇ ਆ ਉਹ ਇਸ ਵਿਵਸਥਾ ਤੋਂ ਪਰੇਸ਼ਾਨ ਆ, ਇਸ ਵਿਵਸਥਾ ਤੋਂ ਅੱਕੇ ਪਏ ਆ। ਤਾਂ ਜੇ ਹਰੇਕ ਬੰਦਾ ਇਸੇ ਤਰ੍ਹਾਂ ਡਾਂਗ ਸੋਟਾ ਖੜ ਕੇ ਖੜ ਜਾਊਗਾ ਤਾਂ ਉਹਦਾ ਨੁਕਸਾਨ ਜਿਹੜਾ ਉਹ ਓਵਰਆਲ ਇਸੇ ਸੁਸਾਇਟੀ ਨੂੰ ਹੀ ਆ। ਜੀ ਜੀ
ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।